ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜੀ ਸਦਰ ਟਰੰਪ ਮਜਬੂਰ ਨੇ, ਫਸ ਗਏ ਨੇ ਇਸ ਸਾਰੇ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਦੇ ਆਪਣੇ ਜਨਰਲ ਕਹਿ ਰਹੇ ਨੇ ਕਿ ਜੀ ਸਾਡੇ ਕੋਲ ਇਸਰਾਈਲ ਦੇ ਦਫਾਅ ਲਈ ਜਿਹੜਾ ਹੈ ਉਹ ਮਿਜ਼ਾਈਲ ਕੋਈ ਨਹੀਂ। ਔਰ ਨਾਲ ਇਹ ਵੀ ਖਬਰਾਂ ਨੇ, ਅੱਜ ਵੀ ਰਿਪੋਰਟ ਹੈ ਕਿ ਜੀ ਜਿਹੜਾ ਅਸਲਾ ਹੈ ਅਮਰੀਕਾ ਦਾ ਉਹ ਬੜੀ ਜਲਦੀ ਤੇਜ਼ੀ ਨਾਲ ਖਤਮ ਹੋਇਆ ਇਸ ਸਾਰੇ ਮਾਮਲੇ 'ਚ। ਟਰੰਪ ਦੀ ਮਜਬੂਰੀ ਹੈ ਕਿ ਉਹ ਮੁਆਹਦਾ ਕਰ ਲੈਣ ਈਰਾਨ ਨਾਲ। ਈਰਾਨ ਦੀ ਜਿਹੜੀ ਹਕਮਤ ਅਮਲੀ ਕਾਮਯਾਬ ਹੋਈ, ਤੁਹਾਨੂੰ ਕੀ ਨਜ਼ਰ ਆ ਰਿਹਾ? देखो इन द रीसेंट मॉडर्न हिस्ट्री शाह साहब कोई मुल्क ऐसा नहीं, मैं रिकॉल कर रहा जिन्हें एक एलिमेंट ऑफ इंड्योर किया होवे सारा स्ट्राइक। यानी आमतौर पर सीरिया देख लो, लीबिया देख लो, इराक देख लो, अफगानिस्तान देख लो, पहली हुकूमत जो भी अमरीका ने हमला किया मोस्टली नेटो मुल्कों नाल मिलकर किया है। यानी शेयरिंग भी ज्यादा होंदी सी, अब ज्यादा मुल्कों नाल 40-40 मुल्क इकट्ठे आते सन, फंड भी करते सन, आर्मामेंट भी देंदे सन, एट्रीशन भी लेंदे सन, बॉडी बैग भी वापस जाते सन, ते तमाम दा तमाम नुकसान साझा हुंदा सी। ਜਦੋਂ ਇਹ ਹੁਣ ਅਮਰੀਕਾ ਨੂੰ ਪਹਿਲੀ ਦਫਾ ਆਣਾ ਪੈ ਗਿਆ, ਹਮਲਾ ਕਰਨਾ ਪੈ ਗਿਆ ਔਰ ਅਕੇਲੇ ਰਿਜ਼ਲਟ ਕਰਨੇ ਦੀ ਆਬਲੀਗੇਸ਼ਨ ਅਮਰੀਕਾ ਤੇ ਆ ਗਈ, ਉਹ ਪੂਰੀ ਨਹੀਂ ਹੋ ਰਹੀ। ਉਤੋਂ ਇਰਾਨ ਨੇ ਇੰਡਿਓਰੈਂਸ ਦਿਖਾਤੀ। ਹੁਣ ਇਹ ਮੁਕਾਬਲਾ ਕੀ ਚੱਲ ਰਿਹਾ ਹੈ? ਪੇਨ ਇਨਫਲਿਕਟ ਕਰਨ ਦਾ ਤੇ ਪੇਨ ਇੰਡਿਓਰ ਕਰਨ ਦਾ। ਹੁਣ ਉਹਦੇ ਚ ਇਰਾਨ ਨੇ ਆਪਣੇ ਆਪ ਨੂੰ ਜਮਾ ਲਿਆ, ਆਪਣਾ ਦਿਖਾ ਦਿੱਤਾ, ਦੱਸਿਆ ਕਿ ਜੀ ਮੈਂ ਕਰ ਸਕਣਾ। ਤੇ ਇਸ ਵਾਸਤੇ ਤੁਸੀਂ ਦੇਖਿਆ ਅਮਰੀਕਾ ਟ੍ਰੈਡੀਸ਼ਨਲੀ ਇੱਕ ਡੈਟਰੈਂਸ ਕ੍ਰੀਏਟ ਕਰਕੇ ਡੀਲ ਕਰ ਲੈਂਦਾ ਸੀ, ਯਾਨੀ ਖੌਫ ਪੈਦਾ ਕਰਕੇ ਮੈਂ ਅਮਰੀਕਾ ਆਵਾਂ, ਮੈਂ ਆ ਜਾਵਾਂਗਾ, ਮੈਂ ਇਹ ਕਰ ਦਾਂਗਾ, ਜੋ ਪ੍ਰੈਜ਼ੀਡੈਂਟ ਟਰੰਪ ਨੇ ਜੰਗ ਦੇ ਸ਼ੁਰੂ ਚ ਕੀਤਾ ਸੀ। ਲੇਕਿਨ ਹੁਣ ਅਸੀਂ ਦੇਖਿਆ ਕਿ ਉਹ ਪ੍ਰੈਜ਼ੀਡੈਂਟ ਟਰੰਪ ਇੰਨੇ ਦਿਨ ਗੁਜ਼ਰਨ ਦੇ ਬਾਵਜੂਦ 150 ਦਿਨ ਤੋਂ ਉੱਤੇ ਹੋ ਗਿਆ ਹੈ, ਤਕਰੀਬਨ 160 ਦਿਨ ਜ਼ਿਆਦਾ ਉੱਤੇ ਹੋ ਗਏ। ਹੁਣ ਉਹ ਨਹੀਂ ਹੋ ਪਾ ਰਿਹਾ ਅਮਰੀਕਾ ਕੋਲੋਂ ਉਹ ਚੀਜ਼ ਜਿਹੜੀ ਉਹ ਸਮਝ ਰਿਹਾ ਸੀ ਕਿ ਡੈਟਰੈਂਸ ਨਾਲ ਤੇ ਵੈਪਨ ਜ਼ਾਹਿਰ ਹੈ ਡਿਪਲੀਟ ਹੋਣ ਦੀ ਇੱਕ ਬਹੁਤ ਵੱਡੀ ਵਜ੍ਹਾ ਹੈ ਕਿ ਅਮਰੀਕਾ ਦਾ ਡੈਟਰੈਂਸ ਕੰਪਰੋਮਾਈਜ਼ ਹੋ ਰਿਹਾ ਐਲਸਵੇਅਰ, ਖਾਸ ਤੌਰ ਤੇ ਚਾਈਨਾ ਦੇ ਖਿਲਾਫ, ਤਾਈਵਾਨ ਦੇ ਮੌਜੂ ਤੇ ਜਿਹੜਾ ਰੂਸ ਨੂੰ ਉਹਨੇ ਡਿਟਰ ਕਰਨਾ ਹੁੰਦਾ ਹੈ, ਬਾਕੀ ਮੁਲਕਾਂ ਨੂੰ ਡਿਟਰ ਕਰਨਾ ਹੁੰਦਾ ਹੈ, ਯੂਕਰੇਨ ਦੀ ਮਦਦ ਕਰਨੀ ਹੁੰਦੀ ਹੈ ਅਗੇਂਸਟ ਰਸ਼ੀਆ, ਤੇ ਸਾਰੇ ਕੰਪਰੋਮਾਈਜ਼ਸ ਹੋ ਰਹੇ ਨੇ। ਤੇ ਮੇਰਾ ਖਿਆਲ ਹੈ ਅਮਰੀਕਨ ਪ੍ਰੈਜ਼ੀਡੈਂਟ ਨੂੰ ਇਹੀ ਬਾਵਰ ਕਰਾਇਆ ਜਾ ਰਿਹਾ ਕਿ ਹੁਣ ਤੁਸੀਂ ਮਿਲੀਟਰੀਲੀ ਨਹੀਂ ਕਰ ਸਕਦੇ, ਡਿਪਲੋਮੈਟਿਕਲੀ ਇਹਨੂੰ ਇਨਕਲੂਡ ਕਰ ਲਓ। ਖਾਲਚੀ ਸਾਹਿਬ, ਤੁਸੀਂ ਖਲੀਜੀ ਮਮਾਲਿਕ ਦਾ ਜ਼ਿਕਰ ਕੀਤਾ, ਇਹ ਦੱਸੋ ਕਿ ਈਰਾਨ ਨੂੰ ਕੀ ਚਾਹੀਦਾ ਹੈ? ਉਹ ਜ਼ਿਆਦਾ ਤਵੱਜੋ ਜਿਹੜਾ ਹੈ ਉਹ ਡਾਇਰੈਕਟਲੀ ਇਜ਼ਰਾਈਲ ਵਾਲੇ ਪਾਸੇ ਰੱਖੇ ਔਰ ਅਮਰੀਕਾ ਵਾਲੇ ਪਾਸੇ ਰੱਖੇ, ਔਰ ਜਿਹੜੇ ਖਲੀਜੀ ਮਮਾਲਿਕ ਨੇ ਉਹਨਾਂ ਦੇ ਪਾਸੇ ਜ਼ਰਾ ਇਹ ਜਿਹੜਾ ਹਮਲਿਆਂ ਵਾਲਾ ਮਾਮਲਾ ਹੈ ਉਹਨੂੰ ਘੱਟ ਕਰੇ, ਤਾਂ ਕਿ ਜਿਹੜੀ ਖਿੱਤੇ 'ਚ ਉਹਦੀ ਦੂਜੇ ਮਮਾਲਿਕ ਨਾਲ ਤਾਲੁਕ ਹੈ ਜਾਂ ਮਾਮਲਾ ਹੈ ਉਹ ਜ਼ਰਾ ਬਿਹਤਰ ਹੋਵੇ। ਕਿਉਂਕਿ ਉਹਨੇ ਡਾਇਵਰਸੀਫਾਈ ਤੇ ਕੀਤਾ ਹੈ। ਇੱਕ ਹੁੰਦੀ ਹੈ ਹੌਰੀਜ਼ੌਂਟਲ ਐਸਕੇਲੇਸ਼ਨ। ਹੌਰੀਜ਼ੌਂਟਲ ਐਸਕੇਲੇਸ਼ਨ ਉਹ ਹੈ ਕਿ ਜਿਹੜੀ ਉਹ ਪਹਿਲੇ ਕਰ ਰਿਹਾ ਸੀ ਉਹੀ ਦੁਬਾਰਾ ਕਰ ਦਿੰਦਾ। ਜਦੋਂ ਉਹਨੇ ਜਾਰਡਨ ਤੇ ਰਿਪੀਟਡਲੀ 2 ਹਮਲੇ ਕੀਤੇ, ਤੇ ਇਹ ਵਰਟੀਕਲ ਐਸਕੇਲੇਸ਼ਨ ਮੈਨੂੰ ਕਹਿੰਦਾ। ਵਰਟੀਕਲ ਇਹ ਹੁੰਦੀ ਹੈ ਕਿ ਤੁਸੀਂ ਲੈਵਲ ਅਪ ਕਰਦੇ ਹੋ ਯਾਨੀ ਆਪਣੀ ਰਿਟੈਲੀਏਸ਼ਨ ਦਾ। ਔਰ ਖਾਸ ਤੌਰ ਪਰ ਤੁਸੀਂ ਜਿਓਗ੍ਰਾਫਿਕਲੀ ਨੋਟ ਕਰੋ ਕਿ ਜਿਹੜੇ ਮਿਡਲ ਈਸਟ ਦੇ ਮਾਲਿਕ ਨੇ ਉਹ ਤੇ ਸਾਹਮਣੇ ਨੇ, ਬਿਲਕੁਲ ਹਾਰਡਲੀ 100 ਕਿਲੋਮੀਟਰ ਵੀ ਨਹੀਂ ਹੈਗੇ, ਲੇਕਿਨ ਜਾਰਡਨ ਤਕਰੀਬਨ 1500 ਕਿਲੋਮੀਟਰ ਦੂਰ ਹੈ ਈਰਾਨ ਤੋਂ। ਤੇ ਈਰਾਨ ਨੇ ਇੱਕ ਮੈਨੀਫੈਸਟ 2 ਚੀਜ਼ਾਂ ਕੀਤੀਆਂ ਨੇ। ਇੱਕ, ਉਹਨੇ ਇਹ ਸਾਬਿਤ ਕੀਤਾ ਕਿ ਮੇਰਾ ਸਟਾਕ ਪਾਈਲ ਹੈ ਕਿ ਮੈਂ ਇੰਨੀ ਦੂਰ ਹਿੱਟ ਕਰ ਸਕਦਾ। ਦੂਸਰਾ, ਉਹਨੇ ਸ਼ਾਇਦ ਸਾਹਿਬ ਇਹ ਕੀਤਾ ਵੇ ਮੇਰੀ ਨੌਲੇਜ ਦੇ ਮੁਤਾਬਿਕ ਕਿ ਉਹਨੂੰ ਬੜੀ ਰੀਅਲ ਟਾਈਮ ਸੈਟਲਾਈਟ ਪਿਕਚਰ ਮਿਲੀ ਹੈ, ਜਿਹਦੀ ਵਜ੍ਹਾ ਨਾਲ ਉਹਨੇ ਟਾਰਗੇਟਸ ਨੂੰ ਜਿਹੜਾ ਟਾਰਗੇਟ ਕੀਤੇ ਨੇ ਸੋਲਜਰ ਜਿਹੜੇ 3 ਮਾਰੇ ਗਏ ਸਨ, ਉਹ ਬਾਅਦ ਚ ਰਿਪੋਰਟ ਹੋਇਆ ਕਿ F-35 ਉਹਨੇ 3 ਮਾਰੇ ਨੇ। ਇਹਦਾ ਮਤਲਬ ਹੈ ਕਿ ਕਿਸੇ ਨੇ ਤੇ ਉਹਨੂੰ ਰੀਅਲ ਟਾਈਮ ਇੰਟੈਲੀਜੈਂਸ ਇਨਫੋਰਮੇਸ਼ਨ ਦਿੱਤੀ ਕਿ ਇਹਨਾਂ ਪੈਨ ਦੇ ਅੰਦਰ 3 F-35 ਖੜੇ ਨੇ, ਇੱਥੇ ਉਹਨਾਂ ਦੇ ਸੋਲਜਰ ਨੇ, ਜਿਹੜਾ ਉਹਨੇ ਪਿਨ ਪੁਆਇੰਟ ਹਮਲਾ ਕੀਤਾ। ਜਿਹੜੇ ਵਾਸਤੇ ਜਿਹਦੇ ਬਾਅਦ ਅਮਰੀਕਾ ਨੂੰ ਬੜਾ ਸੀਰੀਅਸ ਮੈਸੇਜ ਗਿਆ ਕਿ ਅਗਰ ਈਰਾਨ ਦੇ ਕੋਲ ਇੰਨੀ ਰੀਅਲ ਟਾਈਮ ਮੂਵਮੈਂਟ ਦੀ ਰਿਪੋਰਟ ਹੈ ਵੇ, ਉਹਦੇ ਕੋਲ ਹਾਲੇ ਵੀ 1500 ਕਿਲੋਮੀਟਰ ਇੱਕ ਬਲਿਸਟਿਕ ਮਿਜ਼ਾਈਲ ਮਾਰ ਸਕਦਾ ਹੈ, ਤੇ ਇਹਦਾ ਮਤਲਬ ਹੈ ਕਿ ਹਾਲੇ ਕੈਪੈਸਿਟੀ ਉਹਦੀ ਖਤਮ ਨਹੀਂ ਹੋਈ ਔਰ ਕੀਮਤ ਉਹ ਵਧਾਈ ਜਾ ਰਿਹਾ, ਇੰਡਿਓਰ ਹੋਣ ਚਾਹ ਰਿਹਾ, ਅਮਰੀਕਾ ਕਰੇ ਬਜਾਏ ਈਰਾਨ ਇੰਡਿਓਰ ਕਰੇ। ਆਈ ਥਿੰਕ ਟਰਨਿੰਗ ਪੁਆਇੰਟ ਇਹ ਹੀ ਹੈਗਾ ਇੱਕ ਸੀਜ਼ਫਾਇਰ ਚ ਵੀ ਔਰ ਆਇੰਦਾ ਆਉਣ ਵਾਲੇ ਮੁਆਹਦੇ ਚ ਵੀ ਇਹੀ ਹੋਵੇਗਾ। ਖਾਲਚੀ ਸਾਹਿਬ, ਤੁਸੀਂ ਜਿਹੜੀ ਵਾਰ ਸਟ੍ਰੈਟਜੀ ਉਹਨੂੰ ਸਮਝਦੇ ਹੋ, ਦੱਸੋ ਕਿ ਈਰਾਨ ਦੀ ਜਿਹੜੀ ਹਕਮਤ ਅਮਲੀ ਹੈ ਪਹਿਲੇ ਦਿਨ ਤੋਂ ਜਦੋਂ ਦਾ ਤਨਾਜ਼ਾ ਸ਼ੁਰੂ ਹੋਇਆ, क्या वो कामयाब नज़र आ रही है? ईरान जिस तरीके नाल डील कर रहे हैं अमरीका नूं, या एक जड़ा है वो पहले एस्कलेशन वाले पासे मामला जाता, फिर मुज़ाकरात की गल होंदी, ईरान जिस तरीके नाल प्ले कर रहा है, मैं अगर कहां तो तुहानूं क्या लग रहा है ये हिकमत अमली जड़ा है वो कामयाब है, और कि अगे भी ये हिकमत अमली जड़ा है वो ईरान के कम में आ सकती है, कम आ सकती है? ईरान ਦੇ ਕੋਲ ਤਾਂ ਚੋਇਸ ਹੀ ਕੋਈ ਨਹੀਂ ਸੀ। ਦੇਖੋ ਉਹਨੇ ਸਿਰਫ ਜਿਤਨਾ ਸੀ ਇੰਡਿਓਰ ਕਰਕੇ, ਬਰਦਾਸ਼ਤ ਕਰਕੇ, ਸਸਟੇਨ ਕਰਕੇ ਉਹਨੇ ਕਰ ਲਿਆ ਜੀ। ਤਾਂ ਹੀ ਤੁਸੀਂ ਦੇਖ ਰਹੇ ਹੋ ਕਿ ਅੱਜ ਤਕਰੀਬਨ ਜੈਸੇ ਮੈਂ ਕਿ 150 ਦਿਨ ਵੀ ਹੋ ਗਏ ਨੇ ਤੇ ਈਰਾਨ ਨੂੰ ਉਸ ਤਰ੍ਹਾਂ ਘੁਟਨੇ ਟੇਕਨੇ ਤੇ ਮਜਬੂਰ ਨਹੀਂ ਕਰ ਸਕਿਆ। ਈਰਾਨ ਦਾ ਮੇਰਾ ਖਿਆਲ ਹੈ ਦੇ ਬਾਰੇ ਚ ਅਮਰੀਕਾ ਦਾ ਜਾਂ ਉਹਨਾਂ ਨੂੰ ਬਰੀਫ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕੀਤੀ ਗਈ ਹੋਏਗੀ ਕਿ ਜਿਸ ਤਰ੍ਹਾਂ ਵਰਲਡ ਵਾਰ 2 ਚ ਉਹਨਾਂ ਦੇ ਜਨਰਲ ਮਕਾਰਥਰ ਨੇ ਵਾਕ ਇਨ ਕੀਤਾ ਸੀ ਆਲਮੋਸਟ ਇੱਕ ਬਹਿਰੀ ਜਹਾਜ਼ ਦੇ ਉੱਤੇ, ਹੀਰੋ ਜਿਹੜਾ ਸੀ ਬਾਦਸ਼ਾਹ, ਉਹਨਾਂ ਦਾ ਇੱਕ ਬੰਦਾ ਆਇਆ ਕਿ ਨੁਮਾਇੰਦੇ ਨੇ ਸਰੈਂਡਰ ਸਰਾਈਨ ਕੀਤੇ ਔਰ ਉਹਦੇ ਚ ਆਏ। ਉਸ ਤੋਂ ਬਾਅਦ ਅਮਰੀਕਾ ਦੀ ਇੱਕ ਹੈਜਮਨੀ ਕਾਇਮ ਹੋ ਗਈ ਔਰ ਈਰਾਨ ਨੇ ਸਰੈਂਡਰ ਕਰਤਾ। ਮੇਰਾ ਖਿਆਲ ਹੈ ਈਰਾਨ ਦੇ ਬਾਰੇ ਚ ਉਹਨਾਂ ਨੂੰ ਇਹੋ ਜਿਹਾ ਬਰੀਫ ਕੀਤਾ ਗਿਆ ਸੀ ਕਿ ਅਸੀਂ 50 ਲੀਡਰਸ਼ਿਪ ਨੂੰ ਐਲੀਮੀਨੇਟ ਕਰ ਦਿੰਦੇ ਹਾਂ, ਉਸ ਤੋਂ ਬਾਅਦ ਅਸੀਂ ਕੰਟੀਨਿਊਸ ਥ੍ਰੈਟ ਕਰਾਂਗੇ ਔਰ ਚੰਦ ਦਿਨਾਂ ਦੇ ਅੰਦਰ ਉਹਨਾਂ ਦੀ ਲੀਡਰਸ਼ਿਪ ਕਲੈਪਸ ਕਰ ਜਾਏਗੀ, ਲੋਕ ਟੇਕ ਓਵਰ ਕਰ ਲੈਣਗੇ ਔਰ ਇੱਕ ਪ੍ਰੋ ਇਜ਼ਰਾਈਲ ਔਰ ਪ੍ਰੋ ਅਮਰੀਕਾ ਇੱਕ ਰਜੀਮ ਆ ਜਾਏਗੀ। ਉਹ ਸਭ ਕੁਝ ਨਹੀਂ ਹੋਇਆ ਤੇ ਆਈ ਥਿੰਕ ਉਹੀ ਵਜ੍ਹਾ ਹੈ ਕਿ ਬੁਨਿਆਦੀ ਤੌਰ ਤੇ ਹੁਣ ਜਿਹੜਾ ਸਰਪ੍ਰਾਈਜ਼ ਦਿੱਤਾ ਹੈ ਈਰਾਨ ਨੇ ਆਪਣੀ ਇੰਡਿਓਰ ਕਰਕੇ, ਜਿਹੜਾ ਹੁਣ ਉਹ ਬਾਰਗੇਨ ਲੀਵਰੇਜ ਦੇ ਤੌਰ ਤੇ ਇਸਤੇਮਾਲ ਕਰਨਾ ਚਾਹੁੰਦਾ ਹੈ ਨੈਗੋਸ਼ੀਏਸ਼ਨ ਦੇ ਅੰਦਰ, ਕਿਉਂਕਿ ਨਾ ਰਜੀਮ ਚੇਂਜ ਹੋਈ, ਨਾ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ
ਮੇਜਰੇਬਲ ਤਰੀਕੇ ਨਾਲ ਰੋਲ ਬੈਕ ਹੋ ਸਕਿਆ, ਨਾ ਉਹਨਾਂ ਦਾ ਮਿਜ਼ਾਈਲ ਪ੍ਰੋਗਰਾਮ ਹੋ ਸਕਿਆ, ਨਾ ਫੁੱਟ ਔਨ ਗਰਾਊਂਡ ਹੋ ਸਕੇ, ਤੇ ਟੇਕ ਹੋਮ ਤੇ ਅਮਰੀਕਾ ਵਾਸਤੇ ਕੁਝ ਵੀ ਨਹੀਂ। ਈਰਾਨ ਨੇ ਸਸਟੇਨ ਕਰਕੇ ਸਾਬਤ ਜਿੱਤਿਆ ਨਾ ਵੀ ਹੋਵੇ, ਲੇਕਿਨ ਈਰਾਨ ਨੇ ਤੇ ਸਿਰਫ ਸਸਟੇਨ ਕਰਕੇ ਜਿੱਤਣਾ ਸੀ, ਉਹ ਕਰ